कि ਜਿਹੜੇ ਨੌਜਵਾਨਾਂ ਤੋਂ ਤੁਸੀਂ ਅੱਜ ਪੰਜਾਬ ਯੂਨੀਵਰਸਿਟੀ ਖੋਣਾ ਚਾਹੁੰਦੇ ਹੋ ਜਾਂ ਜਿਹੜੇ ਨੌਜਵਾਨਾਂ ਦੀ ਤੁਸੀਂ ਅੱਜ ਆਵਾਜ਼ ਬੰਦ ਕਰਨਾ ਚਾਹੁੰਦੇ ਹੋ, ਇਹ ਉਹੀ ਨੌਜਵਾਨ ਨੇ ਜਿਹੜੇ ਕਿਸੇ ਵੇਲੇ ਜੱਲਿਆਂਵਾਲਾ ਬਾਗ ਦੇ ਵਿੱਚ ਗੋਲੀਆਂ ਦਾ ਸ਼ਿਕਾਰ ਹੋਏ ਸੀ। ਇਹ ਉਹੀ ਨੌਜਵਾਨ ਨੇ, ਜੇ ਇਹ ਨੌਜਵਾਨ ਨਾ ਹੁੰਦੇ ਤੇ ਫਾਂਸੀ ਦੇ ਫੰਦਿਆਂ ਤੇ ਝੂਲਦਾ ਕੌਣ। ਜੇ ਦੁੱਖ ਪੰਜਾਬ ਦੇ ਨੌਜਵਾਨਾਂ ਨੇ ਸਮੇਂ-ਸਮੇਂ ਤੇ ਸਹਿਣਾ ਹੈ, ਜੇ ਫਾਂਸੀ ਦੇ ਫੰਦਿਆਂ ਤੇ ਪੰਜਾਬ ਦੇ ਨੌਜਵਾਨਾਂ ਨੇ ਸਮੇਂ-ਸਮੇਂ ਤੇ ਝੂਟੇ ਲੈਣੇ ਆ, ਫਿਰ ਪੰਜਾਬ ਦੇ ਫੈਸਲੇ, ਪੰਜਾਬ ਦੇ ਵਿਦਿਅਕ ਅਦਾਰਿਆਂ ਦੇ ਫੈਸਲੇ ਕੋਈ ਕੱਛੇ ਵਾਲਾ ਨਹੀਂ ਕਰ ਸਕਦਾ। ਵਾਇਲੈਂਸ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ। ਅਸੀਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਤੁਹਾਡੇ ਧਿਆਨ ਦੇ ਵਿੱਚ ਗੱਲਾਂ ਲਿਆਉਣਾ ਚਾਹੁੰਦੇ ਹਾਂ ਕਿ ਜੋ ਤੁਸੀਂ ਭਗਵਾ ਕਰਨ ਇਸ ਯੂਨੀਵਰਸਿਟੀ ਦਾ ਤੇ ਇਹਦੇ ਨਾਲ ਅਫੀਲੀਏਟਡ 200 ਕਾਲਜਾਂ ਤੱਕ ਕਰਨਾ ਚਾਹ ਰਹੇ ਹੋ, ਇਹ ਵੱਖੋ ਵੱਖਰੀ ਯੂਨੀਵਰਸਿਟੀਆਂ ਤੱਕ ਕਰਨਾ ਚਾਹ ਰਹੇ ਹੋ। ਪੰਜਾਬ ਦੇ ਨੌਜਵਾਨ ਇਕੱਤਰ ਹੋ ਕੇ ਅੱਜ ਉਹਦੇ ਖਿਲਾਫ ਆਪਦੀ ਇੱਕ ਆਵਾਜ਼ ਜਿਹੜੀ ਆ ਉਹ ਬੁਲੰਦ ਕਰਦੇ ਪਏ ਨੇ। ਜੇ ਇਨਕਲਾਬ ਦੀ ਆਵਾਜ਼ ਨਾ ਹੁੰਦੀ ਤੇ ਮੈਂ ਪੁੱਛਣਾ ਚਾਹੁੰਦਾ ਕਿ ਦੇਸ਼ ਦੀ ਬਣਤਰ ਜਿਹੜੀ ਉਹ ਅੱਜ ਐ ਹੋਣੀ ਸੀ ਕਿ ਜੇ ਇਹ ਇਨਕਲਾਬ ਦੀ ਆਵਾਜ਼ ਨਾ ਹੁੰਦੀ ਤੇ ਬਰਤਾਨਵੀ ਸਰਕਾਰ ਤੋਂ ਕੀ ਅਸੀਂ ਨਿਜਾਤ ਪਾ ਲੈਣੀ ਸੀ। ਸਾਡੇ ਰਗਾਂ ਦੇ ਵਿੱਚ ਹੈ ਇਨਕਲਾਬ, ਅਸੀਂ ਝੁੱਕ ਕੇ ਨਹੀਂ ਰਹਿ ਸਕਦੇ। ਅਸੀਂ ਕੋਈ ਇੱਧਰ ਵਾਇਲੈਂਸ ਨਹੀਂ ਚਾਹੁੰਦੇ, ਡਿਸਰਪਸ਼ਨ ਨਹੀਂ ਚਾਹੁੰਦੇ, ਕੋਈ ਮਾਰ ਕੁੱਟ ਨਹੀਂ ਚਾਹੁੰਦੇ, ਪਰ ਜੇ ਸਾਡੇ ਤੇ ਤਸ਼ੱਦਦ ਹੋਏਗਾ, ਜੇ ਦਸਤਾਰਾਂ ਵਾਲਿਆਂ ਨੂੰ, ਗਾਤਰੇ ਵਾਲਿਆਂ ਨੂੰ ਤੁਸੀਂ ਆਖੋਗੇ ਕਿ ਅਸੀਂ ਡਾਂਗਾ ਵਿਖਾਉਣੀਆਂ, ਫਿਰ ਅਸੀਂ ਕਿਵੇਂ ਸਹਿ ਸਕਦੇ ਹਾਂ। ਪੰਜਾਬ ਯੂਨੀਵਰਸਿਟੀ ਦੇ ਸਮੂਹ ਸਟੂਡੈਂਟ ਸਾਹਿਬਾਨ ਤੇ ਇਸ ਯੂਨੀਵਰਸਿਟੀ ਨੂੰ ਆਜ਼ਾਦ ਰੱਖਣ ਦੀ ਸੋਚ ਲੈ ਕੇ ਬੈਠੇ ਹੋਏ ਸਮੂਹ ਪਤਵੰਤੇ ਸੱਜਣੋ, ਕਰੀਏ ਕਲਗੀਆਂ ਵਾਲੇ ਬਾਪੂ ਦਾ ਧਿਆਨ, ਗਜਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਧਰ ਬੈਠਾ ਸੀ, ਗੱਲ ਸੁਣ ਰਿਹਾ ਸੀਗਾ। ਮੈਂ ਜਦੋਂ ਬੈਰੀਗੇਡ ਤੇ ਸੀ ਉਦੋਂ ਵੀ ਗੱਲ ਸੁਣ ਰਿਹਾ ਸੀਗਾ ਕਿ ਜੀ ਇੱਧਰ ਗੈਰ ਡੈਮੋਕ੍ਰੈਟਿਕ ਤਰੀਕੇ ਨਾਲ ਕੁਛ ਨਾ ਕੀਤਾ ਜਾਵੇ। ਮੈਂ ਪੁੱਛਣਾ ਚਾਹੁੰਦਾ ਹੈ ਕਿ ਰਾਈਟ ਟੂ ਪ੍ਰੋਟੈਸਟ ਕਦੋਂ ਤੋਂ ਗੈਰ ਸੰਵਿਧਾਨਕ ਹੋ ਗਿਆ। ਮੈਂ ਪੁੱਛਣਾ ਚਾਹੁੰਦਾ ਹੈ ਫਰੀडम ਆਫ ਸਪੀਚ ਕਦੋਂ ਤੋਂ ਗੈਰ ਸੰਵਿਧਾਨਕ ਹੋ ਗਿਆ। ਮੈਂ ਇਹ ਕਹਿਣਾ ਚਾਹੁੰਦਾ ਹੈ ਗੈਰ ਸੰਵਿਧਾਨਕ ਇਹ ਹੈ ਜਿਹੜੇ ਇੱਧਰ ਪੀਸਫੁਲ ਪ੍ਰੋਟੈਸਟ ਦੇ ਵਿੱਚ ਸਾਡੇ ਨੌਜਵਾਨ ਉਹ ਸ਼ਮੂਲੀਅਤ ਕਰਨਾ ਚਾਹੁੰਦੇ ਹੈ, ਉਹਨਾਂ ਤੇ ਲਾਠੀ ਚਾਰਜ ਕਰਨਾ, ਉਹਨਾਂ ਦੇ ਹੱਕਾਂ ਦੇ ਉੱਤੇ, ਰਾਈਟ ਟੂ ਪ੍ਰੋਟੈਸਟ ਦੇ ਉੱਤੇ ਡਾਕਾ ਮਾਰਨਾ ਤੇ ਸਾਡਾ ਸਿਰ ਆਪਦੇ ਪੈਰਾਂ ਵਿੱਚ ਝੁਕਾਉਣ ਦੇ ਮਨਸੂਬੇ ਰੱਖਣਾ, ਇਹ ਗੈਰ ਸੰਵਿਧਾਨਕ ਹੈ। ਪਹਿਲਾਂ ਆਪਦੀ ਪਰਿਭਾਸ਼ਾ ਤੁਸੀਂ ਬਦਲੋ। ਦੂਸਰੀ ਮੈਂ ਗੱਲ ਕਰਨਾ ਚਾਹੁੰਦਾ ਹੈ ਕਿ ਜਿਹੜੇ ਨੌਜਵਾਨਾਂ ਤੋਂ ਤੁਸੀਂ ਅੱਜ ਪੰਜਾਬ ਯੂਨੀਵਰਸਿਟੀ ਖੋਣਾ ਚਾਹੁੰਦੇ ਹੋ ਜਾਂ ਜਿਹੜੇ ਨੌਜਵਾਨਾਂ ਦੀ ਤੁਸੀਂ ਅੱਜ ਆਵਾਜ਼ ਬੰਦ ਕਰਨਾ ਚਾਹੁੰਦੇ ਹੋ, ਇਹ ਉਹੀ ਨੌਜਵਾਨ ਨੇ ਜਿਹੜੇ ਕਿਸੇ ਵੇਲੇ ਜੱਲਿਆਂਵਾਲਾ ਬਾਗ ਦੇ ਵਿੱਚ ਗੋਲੀਆਂ ਦਾ ਸ਼ਿਕਾਰ ਹੋਏ ਸੀ। ਇਹ ਉਹੀ ਨੌਜਵਾਨ ਨੇ, ਜੇ ਇਹ ਨੌਜਵਾਨ ਨਾ ਹੁੰਦੇ ਤੇ ਫਾਂਸੀ ਦੇ ਫੰਦਿਆਂ ਤੇ ਝੂਲਦਾ ਕੌਣ। ਜੇ ਨੌਜਵਾਨ ਨਾ ਹੁੰਦੇ ਤੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਹੰਢਾਉਂਦਾ ਕੌਣ। ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹੈ, ਜੇ ਦੁੱਖ ਪੰਜਾਬ ਦੇ ਨੌਜਵਾਨਾਂ ਨੇ ਸਮੇਂ-ਸਮੇਂ ਤੇ ਸਹਿਣਾ ਹੈ, ਜੇ ਫਾਂਸੀ ਦੇ ਫੰਦਿਆਂ ਤੇ ਪੰਜਾਬ ਦੇ ਨੌਜਵਾਨਾਂ ਨੇ ਸਮੇਂ-ਸਮੇਂ ਤੇ ਝੂਟੇ ਲੈਣੇ ਆ, ਫਿਰ ਪੰਜਾਬ ਦੇ ਫੈਸਲੇ, ਪੰਜਾਬ ਦੇ ਵਿਦਿਅਕ ਅਦਾਰਿਆਂ ਦੇ ਫੈਸਲੇ ਕੋਈ ਕੱਛੇ ਵਾਲਾ ਨਹੀਂ ਕਰ ਸਕਦਾ। ਕੋਈ ਫਿਰ ਪੰਜਾਬ ਦੇ ਜੋ ਪ੍ਰਬੰਧ ਦੇ ਫੈਸਲੇ ਕੋਈ ਖਾਕੀ ਵਾਲਾ ਨਹੀਂ ਕਰ ਸਕਦਾ, ਕੋਈ ਦਿੱਲੀ ਵਾਲਾ ਨਹੀਂ ਕਰ ਸਕਦਾ। ਫਿਰ ਪੰਜਾਬ ਦੇ ਫੈਸਲੇ ਕਰਨਗੇ ਪੰਜਾਬ ਦੇ ਨੌਜਵਾਨ। ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਆਪਾਂ ਅੱਜ ਵੱਡੀ ਗਿਣਤੀ ਦੇ ਵਿੱਚ ਇੱਧਰ ਪਹੁੰਚੇ। ਅਸੀਂ ਕੋਈ ਵਾਇਲੈਂਸ ਨਹੀਂ ਚਾਹੁੰਦੇ। ਮੈਂ ਸਰਕਾਰ ਨੂੰ ਇਸ ਮੰਚ ਤੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਸਟੇਜ ਦੇ ਉੱਤੋਂ ਇਹ ਗੱਲ ਕਹਿ ਦੇਣਾ ਚਾਹੁੰਦਾ ਹੈ, ਵਾਇਲੈਂਸ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ। ਅਸੀਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਤੁਹਾਡੇ ਧਿਆਨ ਦੇ ਵਿੱਚ ਗੱਲਾਂ ਲਿਆਉਣਾ ਚਾਹੁੰਦੇ ਹਾਂ ਕਿ ਜੋ ਤੁਸੀਂ ਭਗਵਾ ਕਰਨ ਇਸ ਯੂਨੀਵਰਸਿਟੀ ਦਾ ਤੇ ਇਹਦੇ ਨਾਲ ਅਫੀਲੀਏਟਡ 200 ਕਾਲਜਾਂ ਤੱਕ ਕਰਨਾ ਚਾਹ ਰਹੇ ਹੋ, ਇਹ ਵੱਖੋ ਵੱਖਰੀ ਯੂਨੀਵਰਸਿਟੀਆਂ ਤੱਕ ਕਰਨਾ ਚਾਹ ਰਹੇ ਹੋ। ਪੰਜਾਬ ਦੇ ਨੌਜਵਾਨ ਇਕੱਤਰ ਹੋ ਕੇ ਅੱਜ ਉਹਦੇ ਖਿਲਾਫ ਆਪਦੀ ਇੱਕ ਆਵਾਜ਼ ਜਿਹੜੀ ਆ ਉਹ ਬੁਲੰਦ ਕਰਦੇ ਪਏ ਨੇ। ਹੈਰਾਨੀ ਵਾਲੀ ਗੱਲ ਹੈ ਕਿ ਇਨਕਲਾਬ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਹੈ। ਜੇ ਇਨਕਲਾਬ ਦੀ ਆਵਾਜ਼ ਨਾ ਹੁੰਦੀ ਤੇ ਮੈਂ ਪੁੱਛਣਾ ਚਾਹੁੰਦਾ ਕਿ ਦੇਸ਼ ਦੀ ਬਣਤਰ ਜਿਹੜੀ ਉਹ ਅੱਜ ਐ ਹੋਣੀ ਸੀ ਕਿ ਜੇ ਇਹ ਇਨਕਲਾਬ ਦੀ ਆਵਾਜ਼ ਨਾ ਹੁੰਦੀ ਤੇ ਬਰਤਾਨਵੀ ਸਰਕਾਰ ਤੋਂ ਕੀ ਅਸੀਂ ਨਿਜਾਤ ਪਾ ਲੈਣੀ ਸੀ। ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਹੈ ਜਿਹੜਾ ਸਾਡੇ ਉੱਤੇ ਇੰਨਾ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਹੀਰੇ ਵੀ ਪ੍ਰੈਸ਼ਰ ਦੇ ਵਿੱਚ ਹੀ ਤਿਆਰ ਹੁੰਦੇ ਨੇ। ਸੋਹਣੇ ਜਿਹੜੇ ਹੀਰੇ ਹੁੰਦੇ ਨੇ ਉਹ ਪ੍ਰੈਸ਼ਰ ਦੇ ਵਿੱਚ ਹੀ ਤਿਆਰ ਹੁੰਦੇ ਨੇ। ਮੈਂ ਬੇਨਤੀ ਕਰਦੇ ਹਾਂ ਕਿ ਇੱਕ ਉਹ ਹੈ
जो बदलते हैं जमाने के साथ, पर मर्द वो हैं नौजवानों, मर्द वो हैं जो जमाने को बदल देते हैं। आज पीयू दे विच मर्द बैठे ने, सरकारों नूं चैलेंज करने वाले मर्द बैठे ने। इसे प्रैशर दे विचों जे मैं नौजवान जथेबंदियां दी, स्टूडेंट ऑर्गेनाइजेशनस की गल करा, ਜਦੋਂ ਇਸੇ ਸੋਚ ਨੇ ਕਿਸੇ ਹੋਰ ਰੂਪ ਦੇ ਵਿੱਚ ਅੱਜ ਤੋਂ 40-50 ਸਾਲ ਪਹਿਲਾਂ ਸਾਡੇ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਯੋਧਾ ਉੱਠਿਆ ਸੀਗਾ ਇਸੇ ਪ੍ਰੈਸ਼ਰ ਦੇ ਵਿੱਚੋਂ, ਜਿਹਦਾ ਨਾਂ ਸੀ ਅਮਰਜੀਤ ਭਾਈ ਅਮਰੀਕ ਸਿੰਘ। ਉਸ ਤੋਂ ਬਾਅਦ ਜਦੋਂ ਸਾਡੇ ਉੱਤੇ ਕਤਲੇਆਮ ਹੋਇਆ, ਫਿਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਇੱਕ ਨੌਜਵਾਨ ਉੱਠਿਆ, ਇੱਕ ਇਨਕਲਾਬੀ ਉੱਠਿਆ। ਇਸੇ ਪ੍ਰੈਸ਼ਰ ਦੇ ਵਿੱਚ ਕੌਮ ਦੀ ਝੋਲੀ ਦੇ ਵਿੱਚ ਇੱਕ ਹੋਰ ਹੀਰਾ ਪਿਆ, ਜਿਹਦਾ ਨਾਂ ਸੀ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ। ਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸਰਕਾਰਾਂ ਨੂੰ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਤੁਸੀਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਤੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਨੂੰ ਇੱਕ ਕਰ ਦਿੱਤਾ ਹੈ। ਸਾਡੇ ਰਗਾਂ ਦੇ ਵਿੱਚ ਹੈ ਇਨਕਲਾਬ, ਅਸੀਂ ਝੁੱਕ ਕੇ ਨਹੀਂ ਰਹਿ ਸਕਦੇ। ਅਸੀਂ ਕੋਈ ਇੱਧਰ ਵਾਇਲੈਂਸ ਨਹੀਂ ਚਾਹੁੰਦੇ, ਡਿਸਰਪਸ਼ਨ ਨਹੀਂ ਚਾਹੁੰਦੇ, ਕੋਈ ਮਾਰ ਕੁੱਟ ਨਹੀਂ ਚਾਹੁੰਦੇ। ਪਰ ਜੇ ਸਾਡੇ ਤੇ ਤਸ਼ੱਦਦ ਹੋਏਗਾ, ਜੇ ਦਸਤਾਰਾਂ ਵਾਲਿਆਂ ਨੂੰ, ਗਾਤਰੇ ਵਾਲਿਆਂ ਨੂੰ ਤੁਸੀਂ ਆਖੋਗੇ ਕਿ ਅਸੀਂ ਡਾਂਗਾ ਵਿਖਾਉਣੀਆਂ, ਫਿਰ ਅਸੀਂ ਕਿਵੇਂ ਸਹਿ ਸਕਦੇ ਹਾਂ? ਸੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ, ਮੈਂ ਬੇਨਤੀ ਕਰਨਾ ਚਾਹੁੰਦਾ ਜਿਨ੍ਹਾਂ ਦੇ ਹੱਥ ਦੇ ਵਿੱਚ ਪੀਯੂ ਦਾ ਸਾਰਾ ਪ੍ਰਬੰਧ ਹੈ, ਅਸੀਂ ਸੈਨੇਟ ਦੀਆਂ ਚੋਣਾਂ ਚਾਹੁੰਦੇ ਹਾਂ, ਸਿੰਡੀਕੇਟ ਅਸੀਂ ਚਾਹੁੰਦੇ ਹਾਂ, ਪਰ ਇੱਧਰ ਤੱਕ ਨਹੀਂ। ਤੁਸੀਂ ਸਾਡੇ ਤੇ ਇੱਕ ਵਾਰ ਕੀਤਾ ਹੈ, ਢਾਲ ਅਸੀਂ ਕਰਕੇ ਰੋਕ ਲਿਆ ਹੈ, ਪਰ ਅਜੇ ਵੀ ਹਥਿਆਰ ਤੁਹਾਡੇ ਹੱਥ ਦੇ ਵਿੱਚ, ਅਸੀਂ ਆਪਣੀਆਂ ਮੰਗਾਂ ਨੂੰ ਹੋਰ ਅਗਾਂਹ ਵਧਾਈਏ। ਜੋ ਸਟੂਡੈਂਟ ਇਨਵੋਲਵਮੈਂਟ ਹੈ ਇਹਦੇ ਵਿੱਚ, ਪੀਯੂ ਦੇ ਪ੍ਰਬੰਧ ਦੇ ਵਿੱਚ, ਅਸੀਂ ਚਾਹੁੰਦੇ ਹਾਂ ਉਹ ਹੋਰ ਵਧੇ। ਜੋ ਇੱਧਰ ਦੇ ਪ੍ਰੈਜ਼ੀਡੈਂਟਸ ਨੇ, ਇੱਧਰ ਜੋ ਜਥੇਬੰਦੀਆਂ ਸਾਥ ਹੈ, ਹੋਰ ਜਥੇਬੰਦੀਆਂ ਨੇ, ਵੱਖੋ ਵੱਖਰੇ ਸੂਬੇ ਤੋਂ ਸਟੂਡੈਂਟਸ ਆਏ ਨੇ, ਉਹਨਾਂ ਦੀ ਇਨਵੋਲਵਮੈਂਟ ਇੱਧਰ ਦੇ ਪ੍ਰਬੰਧ ਦੇ ਵਿੱਚ ਹੋਰ ਵਧੇ। ਆਖਰ ਦੇ ਵਿੱਚ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਿਹੜੀਆਂ ਸਰਕਾਰਾਂ ਸਮੇਂ-ਸਮੇਂ ਤੇ ਕਹਿੰਦੀਆਂ ਕਿ ਅਸੀਂ ਤੁਹਾਡੇ ਦਿਲ ਦੀ ਗੱਲ ਵਿਧਾਨ ਸਭਾ 'ਚ ਰੱਖਾਂਗੇ, ਵਿਧਾਨ ਸਭਾ 'ਚ ਜਾ ਕੇ ਦਿੱਲੀ ਦੇ ਅੱਗੇ ਤੁਹਾਡੀ ਗੱਲ ਰੱਖਾਂਗੇ। ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ, ਜਦੋਂ ਇਹਦੇ ਬਾਰੇ ਮੈਂ ਰਿਸਰਚ ਕਰਨੀ ਸ਼ੁਰੂ ਕੀਤੀ ਕਿ 2010 ਤੋਂ ਲੈ ਕੇ ਤੇ 2022 ਤੱਕ ਜਿੰਨੀਆਂ ਇੱਧਰ ਮੀਟਿੰਗਾਂ ਹੋਈਆਂ ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧ ਦੇ ਸਬੰਧ ਦੇ ਵਿੱਚ, ਉਹਦੇ ਵਿੱਚ ਕਦੇ ਵੀ ਪੰਜਾਬ ਦਾ ਕੋਈ ਮੁੱਖ ਮੰਤਰੀ ਤੇ ਹਾਇਰ ਐਜੂਕੇਸ਼ਨ ਦਾ ਮੰਤਰੀ ਸ਼ਾਮਲ ਨਹੀਂ ਹੋਇਆ। ਤਾਂ ਕੌਣ ਜਵਾਬ ਦੇਗਾ ਜੀ? ਜਿੰਨੀਆਂ ਸਰਕਾਰਾਂ ਨੇ। ਤੇ ਜਿਹੜੇ 2022 ਦੇ ਵਿੱਚ ਸਰਕਾਰ ਆਈ, 8 ਮੀਟਿੰਗਾਂ ਹੁਣ ਤੱਕ ਖਾਲਸਾ ਜੀ ਹੋ ਗਈਆਂ ਨੇ, 8 ਮੀਟਿੰਗਾਂ। ਇੱਕ ਵਾਰੀ ਵੀ ਇਹ ਭਗਵੰਤ ਮਾਨ ਜਾਂ ਇਹਦਾ ਕੋਈ ਮੰਤਰੀ ਇਹਨਾਂ ਜਿਹੜੀ ਹੈ ਮੀਟਿੰਗਾਂ ਦੇ ਵਿੱਚ ਸ਼ਾਮਿਲ ਨਹੀਂ ਹੋਇਆ। ਤੇ ਅੱਜ ਸਾਨੂੰ ਕਹਿੰਦੇ ਅਸੀਂ ਤੁਹਾਡੇ ਨਾਲ ਹੈ। ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ, ਤੁਸੀਂ ਕਿੱਥੇ ਸੋ ਜੀ? ਜੇ ਤੁਹਾਡੀਆਂ ਨਾਕਾਮਯਾਬੀਆਂ ਨਾ ਹੁੰਦੀਆਂ, ਜੇ ਤੁਸੀਂ ਖਾਨਾ ਬਦੋਸ਼ ਨਾ ਹੁੰਦੇ, ਜੇ ਤੁਸੀਂ ਬੇਈਮਾਨ ਨਾ ਹੁੰਦੇ, ਤੇ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਇੱਧਰ ਨਹੀਂ ਸੀ ਬੈਠਣ ਦੀ ਲੋੜ। ਸੋ ਇਸ ਕਰਕੇ ਮੈਂ ਇਹਨਾਂ ਪ੍ਰਬੰਧਕਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਆਖਰ ਦੇ ਵਿੱਚ ਕਿ ਯੂਨੀਵਰਸਿਟੀਆਂ ਦਾ, ਕਿਸੇ ਵੀ ਵਿੱਦਿਅਕ ਅਦਾਰੇ ਦਾ ਵਜੂਦ ਉਹਦੇ ਸਟੂਡੈਂਟਸ ਨਾਲ ਹੁੰਦਾ। ਆਹ ਬੈਠੇ ਸਾਰੇ ਸਟੂਡੈਂਟ। ਸੋ ਅਸੀਂ ਚਾਹੁੰਦੇ ਸਾਡੀ ਆਵਾਜ਼ ਉਹ ਪ੍ਰਬੰਧਕ ਸੁਣਨ, ਸਰਕਾਰ ਸੁਣੇ, ਪੁਲਿਸ ਪ੍ਰਸ਼ਾਸਨ ਸੁਣੇ। ਅਸੀਂ ਬੈਕਬੋਨ ਆ ਇਸ ਦੇਸ਼ ਦੀ, ਇਸ ਸੂਬੇ ਦੀ ਅਸੀਂ ਬੈਕਬੋਨ ਆ। ਅਗਾਂਹ ਨੂੰ ਜਾ ਕੇ ਕਮਾਨ ਸਾਂਭਣੀ ਹੈ ਤੇ ਰੀੜ੍ਹ ਦੀ ਹੱਡੀ ਨੂੰ ਕਦੀ ਕਮਜ਼ੋਰ ਨਹੀਂ ਕਰੀਦਾ, ਸੱਪ ਵਾਂਗੂ ਥੱਲੇ ਰੇਂਗਦੇ ਫਿਰੋਂਗੇ। ਸੋ ਇਸ ਕਰਕੇ ਇੰਨੀਆਂ ਕਿ ਮੈਂ ਬੇਨਤੀਆਂ ਕਰਨੀਆਂ ਸੀ, ਹੌਸਲੇ ਬੁਲੰਦ ਰੱਖੋ। ਲੜਾਈ ਜੇ ਲੰਮੀ ਜਾਂਦੀ ਹੈ ਤੇ ਲੰਮੀ ਲੜਨ ਨੂੰ ਵੀ ਜਿਹੜੇ ਤਿਆਰ ਹੈ, ਪਰ ਡੈਮੋਕ੍ਰੇਸੀ ਨੂੰ ਜਿਹੜੇ ਕਹਿੰਦੇ ਜਮਹੂਰੀਅਤ, ਅਸੀਂ ਡੈਮੋਕ੍ਰੇਸੀ ਨੂੰ ਅੱਜ ਇੱਧਰ ਸੇਫਗਾਰਡ ਕਰਨ ਦੇ ਲਈ ਬੈਠੇ ਹਾਂ। ਅਸੀਂ ਤਾਂ ਨਹੀਂ ਸੀ ਚਾਹੁੰਦੇ ਇੰਝ ਪ੍ਰੋਟੈਸਟ ਕਰਨਾ, ਪਰ ਜਦੋਂ ਜਮਹੂਰੀਅਤ ਦੇ ਉੱਤੇ ਤੁਸੀਂ ਡਾਂਗਾ ਦਿਖਾਉਂਦੇ ਹੋ ਤੇ ਫਿਰ ਜਿਹੜਾ ਇਹ ਪੰਜਾਬ ਯੂਨੀਵਰਸਿਟੀ ਦਾ ਸਮੂਹ ਕਾਲਜਾਂ ਦਾ ਨੌਜਵਾਨ ਜਿਹੜਾ ਹੈ ਉਹ ਇੰਝ ਪ੍ਰੋਟੈਸਟ ਕਰਨ ਤੇ ਮਜਬੂਰ ਹੋ ਜਾਂਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਕਰਦਾ, ਦਾਸ ਖਿਮਾ ਦਾ ਜਾ ਚੱਕਾ ਹੈ, ਫਿਰ ਤੋਂ ਗਜਾਈਏ ਫਤਿਹ ਚੜ੍ਹਦੀ ਕਲਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।